जी अस्सलामुअलैकुम वरहमतुल्लाह वबरकातुहू। औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। मेरे बहुत ही काबिल कदर मेरे सज्जनों, दोस्तों, मित्रों, मैं मंजूर बरकत माड़ीवाला ज़िला बिहाड़ी बूरेवाला दे पहले पंजाबी चैनल सांझा वेड़ा तो साड़ी खिदमत हाज़रे खिदमत ते मेरे वालों सब नूं बहुत बहुत मुहब्बत भरिया रस भरिया शहद नालों मिठा गुड़ नालों मिठा सलाम कबूल होवे। ते सज्जनों ते मित्रों, साड़ी ये सांझे वेड़े तो अज दूसरी जड़ी वीडियो जड़ी पेश कर रहे हैं। ते तारफ का सिलसिला भी नाल नाल शुरू रहेगा। ते मैं जनाब नूं फिर अज मुख्तसर जिहा थोड़ा जिहा तारफ कराना चाहना इस सांझे वेड़े का कि जिस नां ते ये सांझा वेड़ा चैनल का नाम रखिया, ये मेरे अब्बा जी बाबा बरकत अली माड़ी वाले की किताब सांझा वेड़ा जिहदे नां ते ये चैनल का नाम रखिया गया। मेरे अब्बा जी दरवेश इंसान सी, इन्हां दा पीरी मुरीदी का सिलसिला भी अरसा दराज तो चल रहा सी। ते गुजरे शाह मकीम दे जिहड़े हैन पीर सफदर अली शाह, वो वसाल कर गए। तो उन्हां दे मुरीदे खास सी मेरे अब्बा जी, ते उन्हां दी खास दुआ सी कि दूर दराज तक मेरे अब्बा जी दे मुरीद, उन्हां नूं मनण वाले, उन्हां ते यकीन करन वाले बहुत सारे लोग मौजूद सन और अज भी है। ते मेरे अब्बा जी 2001 च अचानक हार्ट अटैक नाल वफात पा गए, अल्लाह नूं प्यारे हो गए। ते उस तो बाद मैं उन्हां दे दोस्तां नाल चलण वास्ते, जिस तरह तुहानूं सब नूं पता कि अपने अब्बियां दे जिहड़े यार बेली हुंदे आ, उन्हां नाल तलक निभाउणा चाहीदा, उन्हां दी इज्जत करनी चाहिदी है, उन्हां दा मान रखना चाहिदा, उन्हां दी भी ताबेदारी करनी चाहिदी है। ते मैं इसे सिलसिले नूं अगे वधाउण वास्ते मैं अपने अब्बा जी दे यारां बेलियां नाल, जिहदे च मैं तुहानूं बहुत ही पाकिस्तान दे मोहतबर नाम जिहड़े हैगे आ, पंजाबी दे शायर भी है, अल्लाह करवट करवट जन्नत नसीब फरमाए। साडे सब दे उस्ताद उस्ताद मोहतरम महमूद गजनी साहब और बुज़ुर्ग शायर हनीफ सूफ़ी साहब पंजाबी दे शायर ने। उस तो बाद काशिफ शहजाद साहब ने, काशिफ सजाद साहब उर्दू पंजाबी दे शायर ने, बहुत अच्छे शायर ने। ते बाकी होर सारे दोस्त जिन्हां दे मैं नाल नाल तुहानूं नाम दसदा रहा करांगा। ते अज मैं हसबे वादा जनाब दी खिदमत च हाज़र हाँ। ते मैं जनाब नूं ये बेनती करांगा
ਉਹਨਾਂ ਦਾ ਸੱਜਣਾ ਮਿੱਤਰਾਂ ਦਾ ਪਹਿਲਾਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਮੇਰੀ ਇਸ ਪਹਿਲੀ ਵੀਡੀਓ ਨੂੰ, ਫਿਲਮ ਨੂੰ, ਮੇਰੇ ਸਾਂਝੇ ਵਿਹੜੇ ਚੈਨਲ ਨੂੰ ਸਬਸਕ੍ਰਾਈਬ ਕੀਤਾ, ਲਾਈਕ ਕੀਤਾ ਤੇ ਮੇਰਾ ਮਾਣ ਵਧਾਇਆ। ਤੇ ਉਹਨਾਂ ਸੱਜਣਾ ਮਿੱਤਰਾਂ ਨੂੰ ਮੈਂ ਬੇਨਤੀ ਕਰਦਾ, ਉਹਨਾਂ ਨੂੰ ਵੀ ਇਹ ਕਹਿਣਾ ਕਿ ਨਾਲ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਜਾਓ, ਲਾਈਕ ਕਰਦੇ ਜਾਓ, ਸਾਡਾ ਮਾਣ ਵਧਾਉਂਦੇ ਜਾਓ ਤਾਂ ਕਿ ਸਾਡਾ ਹੌਸਲਾ ਵਧੇ ਤੇ ਅਸੀਂ ਤੁਹਾਨੂੰ ਹਰ ਨਵਾਂ ਦਿਨ ਜਿਹੜਾ ਚੜ੍ਹਨ ਵਾਲਾ ਉਹਦੇ 'ਚ ਪੰਜਾਬੀ ਦੀ ਸ਼ਾਇਰੀ ਤੇ ਰਲੀਆਂ ਮਿਲੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤੇ ਤੁਹਾਡੀਆਂ ਦੁਆਵਾਂ ਲੈਂਦੇ ਰਹੀਏ। ਤੇ ਸਾਡਾ ਇਹ ਚੈਨਲ ਚਲਾਉਣ ਦਾ ਮਕਸਦ ਇਹ ਹੈ ਕਿ ਅਦਬ ਨਗਰ ਜਿਹੜਾ ਹੈ ਉਹਦੇ ਵਾਸੀਆਂ 'ਚ ਬੜੀ ਕਮੀ ਹੁੰਦੀ ਜਾਂਦੀ ਹੈ ਤੇ ਅਦਬ ਵੱਲੋਂ ਲੋਕਾਂ ਦਾ ਧਿਆਨ ਹਟਦਾ ਜਾਂਦਾ, ਅਲੱਗ ਥਲੱਗ ਹੋ ਕੇ, ਕੱਲੇ ਹੋ ਕੇ ਲੋਕ ਡੇਢ ਇੱਟ ਦੀ ਮਸੀਤ ਬਣਾ ਕੇ ਬੈਠੇ ਆ ਤੇ ਬਹੁਤ ਸਾਰੇ ਲੋਕ ਸ਼ਾਇਰੀ ਦੂਸਰਿਆਂ ਦੀ ਹੁੰਦੀ ਆ ਤੇ ਆਪਣੀਆਂ ਕਿਤਾਬਾਂ ਛਪਾ ਕੇ ਤੇ ਉਹ ਬੜੇ ਵੱਡੇ ਨਾਮਾਂ ਵਾਲੇ ਸ਼ਾਇਰ ਬਣ ਜਾਂਦੇ ਆ। ਤੇ ਅਸੀਂ ਤਾਂ ਇਸ ਗੱਲ ਤੇ ਯਕੀਨ ਰੱਖਦੇ ਹਾਂ ਕਿ ਹਰ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ, ਉਹਦੀ ਕਦਰ ਕਰੋ ਔਰ ਸੱਚਾਈ ਦੇ ਨਾਲ ਚੱਲੋ। ਤੇ ਇਹੀ ਸਾਡਾ ਮਿਸ਼ਨ ਆ, ਇਹੀ ਸਾਡਾ ਰਸਤਾ। ਇਸ ਚੈਨਲ ਦੇ ਤੇ ਚੱਲਦਿਆਂ ਹੋਇਆਂ ਇਸ ਪ੍ਰੋਗਰਾਮ ਦੇ ਨਾਲ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਇਸ ਨਫਸਾ ਨਫਸੀ ਅਫਰਾ ਤਫਰੀ ਦੇ ਦੌਰ 'ਚ ਜਿਹੜੀਆਂ ਨਫ਼ਰਤਾਂ ਵੱਧ ਰਹੀਆਂ, ਅਸੀਂ ਉਹਨਾਂ ਨੂੰ ਵੀ ਆਪਣੀ ਗੱਲਬਾਤ ਦੇ ਜ਼ਰੀਏ ਘਟਾਉਣ ਦੀ ਕੋਸ਼ਿਸ਼ ਕਰੀਏ ਔਰ ਸਾਰਿਆਂ ਨੂੰ ਇਸ ਸਾਂਝੇ ਵਿਹੜੇ 'ਚ ਲਿਆ ਕੇ ਬਿਠਾਉਣ ਦੀ ਕੋਸ਼ਿਸ਼ ਕਰੀਏ। ਅਸੀਂ ਵਿਛੜੇ ਹੋਏ ਵੀਰਾਂ ਨੂੰ ਤੇ ਗੁੱਸੇ ਹੋਣ ਵਾਲੇ ਵੀਰਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਤੇ ਅੱਲਾ ਨੂੰ ਵੀ ਰਾਜ਼ੀ ਕਰੀਏ ਤੇ ਅੱਲਾ ਦੀ ਮਖਲੂਕ ਨੂੰ ਵੀ ਰਾਜ਼ੀ ਕਰੀਏ। ਤੇ ਮੈਂ ਅੱਜ ਆਪਣੇ ਅੱਬਾ ਜੀ ਦੀ ਪੰਜਾਬੀ ਦੀ ਸ਼ਾਇਰੀ ਤੋਂ ਪ੍ਰੋਗਰਾਮ ਦਾ ਨੂੰ ਸ਼ੁਰੂ ਕਰਦਾ ਤੇ ਫਿਰ ਮੈਂ ਕੋਈ ਚੰਦ ਮਿਸਰੇ ਆਪਣੇ ਜਿਹੜੀ ਟੁੱਟੀ ਫੁੱਟੀ ਸ਼ਾਇਰੀ ਦੇ ਵੀ ਹਿੱਸਾ ਪਾਵਾਂਗਾ ਤੇ ਨਾਲ ਫਿਰ ਦੂਸਰੇ ਅੱਬਾ ਜੀ ਦੇ ਯਾਰ ਬੇਲੀਆਂ ਦੀ ਵੀ ਸ਼ਾਇਰੀ ਤੁਹਾਨੂੰ ਸੁਣਾਉਂਦੇ ਰਿਹਾ ਕਰਾਂਗੇ ਤੇ ਬੇਲੀਆਂ ਦੇ ਇੰਟਰਵਿਊ ਵੀ ਕਰਿਆ ਕਰਾਂਗੇ। ਜਿਹੜੇ ਲੋਕ ਕੋਈ ਕੰਮ ਕਰਦੇ, ਕੋਈ ਕਿਸਬ ਕਰਦੇ ਆ, ਜਿਹੜੇ ਬਹੁਤ ਜਿਨ੍ਹਾਂ ਨੇ ਕੋਈ ਨਾਮ ਕਮਾਇਆ, ਖਿਦਮਤ ਕੀਤੀ ਆ ਸਾਡੇ ਸ਼ਹਿਰ ਦੀ, ਸਾਡੇ ਜ਼ਿਲ੍ਹੇ ਦੀ, ਸਾਡੇ ਮੁਲਕ ਦੀ, ਜਿੱਥੇ ਵੀ ਕੀਤੀ ਆ ਤੇ ਅਸੀਂ ਉਹਨਾਂ ਨੂੰ ਲੱਭ ਕੇ ਇਨਸ਼ਾ ਅੱਲਾ ਅਲਹਮਦੁਲਿਲਾ ਤੁਹਾਡੇ ਤੱਕ ਉਹਨਾਂ ਦੀ ਗੱਲਬਾਤ ਨੂੰ, ਉਹਨਾਂ ਨੂੰ ਅਸੀਂ ਉਹਨਾਂ ਦੇ ਜਿਹੜੇ ਕਿਸਬ ਆ, ਜਿਹੜੇ ਉਹਨਾਂ ਨੇ ਕੰਮ ਕੀਤੇ ਆ, ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੇ ਮੈਂ ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਮੈਂ ਆਪਣੇ ਅੱਬਾ ਜੀ ਦੇ ਕਲਾਮ ਤੋਂ ਸ਼ੁਰੂ ਕਰਦਾ ਕਿ ਡੂੰਘੀਆਂ ਸੋਚਾਂ ਵਾਲੇ ਬੰਦੇ ਸੁੱਖ ਨਾ ਮਾਨਣ ਪਲਦਾ। ਡੂੰਘੀਆਂ ਸੋਚਾਂ ਵਾਲੇ ਬੰਦੇ ਸੁੱਖ ਨਾ ਮਾਨਣ ਪਲਦਾ। ਬਰਕਤ ਜਾਨ ਅੜੀ ਵਿੱਚ ਛਾਪੇ ਜਿਉਂ ਲੀੜਾ ਮਲ ਦਾ। ਡੂੰਘੀਆਂ ਸੋਚਾਂ ਵਾਲੇ ਬੰਦੇ ਸੁੱਖ ਨਾ ਮਾਨਣ ਪਲਦਾ। ਬਰਕਤ ਜਾਨ ਅੜੀ ਵਿੱਚ ਛਾਪੇ ਜਿਉਂ ਲੀੜਾ ਮਲ ਦਾ। ਤੇ ਪਿੱਪਲ ਦੇ ਤੂੰ ਪੱਤੇ ਵਾਂਗਰ ਕਈ ਖੜਖੜ ਲਾਈ। ਪਿੱਪਲ ਦੇ ਤੂੰ ਪੱਤੇ ਵਾਂਗਰ ਕਈ ਖੜਖੜ ਲਾਈ। ਬਰਕਤ ਝੜਦੇ ਜਾਣ ਪੁਰਾਣੇ ਰੁੱਤ ਨਵਿਆਂ ਦੀ ਆਈ। ਤੇ ਸੱਜਣੋ ਤੇ ਮਿੱਤਰੋ ਤੇ ਬੇਲੀਓ, ਮੈਂ ਹੁਣ ਤੁਹਾਡੀ ਖਿਦਮਤ 'ਚ ਕੋਈ ਆਪਣੇ ਖਿਆਲ ਵੀ ਰੱਖਦਾ ਪੰਜਾਬੀ ਦਾ ਕਿ ਅਸੀਂ ਜਿਹੜੀ ਸਾਡੀ ਕੋਸ਼ਿਸ਼ ਆ, ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਆਪਣੇ ਸੱਜਣਾ ਮਿੱਤਰਾਂ ਦੀ
ਸੋਚ ਨੂੰ ਬਦਲਣਾ ਚਾਹੁੰਦੇ ਹਾਂ। ਕਾਲੇ ਗੋਰੇ ਦਾ, ਤਕੜੇ ਮਾੜੇ ਦਾ, ਜਾਤ ਪਾਤ ਦਾ ਫਰਕ ਮਿਟਾ ਕੇ ਅਸੀਂ ਇੱਕ ਥਾਂ ਸਾਰਿਆਂ ਨੂੰ ਇਕੱਠਿਆਂ ਕਰਨਾ ਚਾਹੁੰਦੇ ਹਾਂ ਅਤੇ ਸਾਰੇ ਅਸੀਂ ਇੱਕ ਦੂਸਰੇ ਦੀ ਕਦਰ ਕਰੀਏ, ਇੱਕ ਦੂਸਰੇ ਨੂੰ ਪਹਿਚਾਣੀਏ ਅਤੇ ਅੱਲਾ ਕਰੀਮ ਦੇ ਦਰਬਾਰ 'ਚ ਵੀ ਅਸੀਂ ਕੱਲ੍ਹ ਨੂੰ ਸੁਰਖਰੂ ਹੋਈਏ ਔਰ ਇਸ ਦੁਨੀਆ 'ਚ ਵੀ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰੀਏ। ਅਤੇ ਮੈਂ ਸ਼ੁਰੂ ਕਰਦਾ। ਸੋਚਾਂ ਨੂੰ ਪਰਤਾ ਨਾ ਲਈਏ, ਸੋਚਾਂ ਨੂੰ ਪਰਤਾ ਨਾ ਲਈਏ, ਰੁੱਸੇ ਵੀਰ ਮਨਾ ਨਾ ਲਈਏ। ਸੋਚਾਂ ਨੂੰ ਪਰਤਾ ਨਾ ਲਈਏ, ਰੁੱਸੇ ਵੀਰ ਮਨਾ ਨਾ ਲਈਏ ਅਤੇ ਸਾਂਝੇ ਵਿਹੜੇ ਦੇ ਵਿੱਚ ਵਸੀਏ, ਸਾਂਝੇ ਵਿਹੜੇ ਦੇ ਵਿੱਚ ਵਸੀਏ। ਉੱਚੀਆਂ ਕੰਧਾਂ ਢਾਹ ਨਾ ਲਈਏ ਅਤੇ ਇੱਕ ਚੁੱਲ੍ਹੇ 'ਤੇ ਤੌਣ ਪਕਾ ਕੇ, ਤੌਣ ਨੂੰ ਸਮਝਦੇ ਹੋ ਨਾ, ਕਿ ਇਕੱਠਾ ਆਟਾ ਗੁੰਨ ਕੇ ਵਾਹਵਾ ਸਾਰਿਆਂ ਦਾ ਇਕੱਠਾ ਆਟਾ ਇੱਕ ਥਾਂ ਗੁੰਨ ਕੇ ਪਕਾ ਕੇ ਅਤੇ ਉਹ ਰਲ ਕੇ ਖਾਣਾ। ਅਤੇ ਇੱਕ ਚੁੱਲ੍ਹੇ 'ਤੇ ਤੌਣ ਪਕਾ ਕੇ ਇਕੱਠਿਆਂ ਬਹਿ ਕੇ ਖਾ ਨਾ ਲਈਏ ਅਤੇ ਸੁਬਾਹ ਸ਼ਾਮ ਦਾ ਝੰਜਟ ਝੇੜਾ, ਸੁਬਾਹ ਸ਼ਾਮ ਦਾ ਝੰਜਟ ਝੇੜਾ ਅੱਜੋ ਅੱਜ ਮੁਕਾ ਨਾ ਲਈਏ। ਸੁਬਾਹ ਸ਼ਾਮ ਦਾ ਝੰਜਟ ਝੇੜਾ ਅੱਜੋ ਅੱਜ ਮੁਕਾ ਨਾ ਲਈਏ। ਅਤੇ ਸੱਜਣੋ ਅਤੇ ਮਿੱਤਰੋ, ਇਨਸ਼ਾ ਅੱਲਾ ਇਸੇ ਤਰ੍ਹਾਂ ਅੱਗੇ ਵਧਦੇ ਰਹਾਂਗੇ, ਕੋਸ਼ਿਸ਼ ਕਰਾਂਗੇ ਬਸ਼ਰਤੇ ਜ਼ਿੰਦਗੀ ਕਿ ਤਾ ਹਯਾਤ ਤੁਹਾਡੇ ਨਾਲ ਇਸੇ ਤਰ੍ਹਾਂ ਮੇਲ ਮਿਲਾਪ ਰਵੇ ਅਤੇ ਅਸੀਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਅਤੇ ਜਿਹੜਾ ਸੁਲ੍ਹਾ ਸਫਾਈ ਦਾ ਸਨੇੜਾ ਵੀ ਦਿੰਦੇ ਰਹੀਏ। ਅਤੇ ਦੁਆ ਕਰਦੇ ਹਾਂ ਅੱਲਾ ਕਰੀਮ ਤੁਹਾਨੂੰ ਅਤੇ ਸਾਨੂੰ ਸਾਰਿਆਂ ਨੂੰ ਸਦਾ ਸਲਾਮਤ ਰੱਖੇ ਅਤੇ ਇਸ ਸਾਂਝੇ ਵਿਹੜੇ ਪਾਕਿਸਤਾਨ ਨੂੰ ਅਤੇ ਦੁਨੀਆ ਸਾਰੀ ਨੂੰ ਅਤੇ ਸਾਰੇ ਮੁਸਲਮਾਨਾਂ ਨੂੰ ਈਮਾਨ ਵਾਲੀ, ਕੁਰਾਨ ਵਾਲੀ, ਸ਼ਾਨ ਵਾਲੀ, ਅੱਛੀ ਸਿਹਤ, ਅੱਛੀ ਪਛਾਣ ਵਾਲੀ ਅਤੇ ਸੈਫ ਜ਼ਬਾਨ ਵਾਲੀਆਂ ਜ਼ਿੰਦਗੀਆਂ ਅਤਾ ਕਰੇ ਅਤੇ ਅੱਲਾਹ ਤਾਲਾ ਸਾਨੂੰ ਸਿੱਧੇ ਰਸਤੇ 'ਤੇ ਚੱਲਣ ਦੀ ਅਤੇ ਇੱਕ ਦੂਜੇ ਨਾਲ ਭਾਈਚਾਰਾ ਕਾਇਮ ਰੱਖਣ ਦੀ ਹਿੰਮਤ ਦੇਵੇ ਅਤੇ ਅੱਲਾ ਕਰੀਮ ਸਾਨੂੰ ਸਾਰਿਆਂ ਨੂੰ ਹਰ ਕਿਸਮ ਦੇ ਫਿਤਨੇ ਫਸਾਦ ਤੋਂ ਬਚਾਈ ਰੱਖੇ। ਅਤੇ ਆਖਰ ਵਿੱਚ ਮੈਂ ਤੁਹਾਡੀ ਖਿਦਮਤ 'ਚ ਫਿਰ ਪੰਜਾਬੀ ਦਾ ਪੇਸ਼ ਕਰ ਦਿੱਤਾ ਕਿ ਮੈਂ ਹੱਕ ਦਾ ਪ੍ਰਚਾਰ ਕਰਨ ਲਈ ਆਇਆ ਵਾਂ, ਮੈਂ ਹੱਕ ਦਾ ਪ੍ਰਚਾਰ ਕਰਨ ਲਈ ਆਇਆ ਵਾਂ, ਅੱਗ ਦਾ ਦਰਿਆ ਪਾਰ ਕਰਨ ਲਈ ਆਇਆ ਵਾਂ। ਮੈਂ ਹੱਕ ਦਾ ਪ੍ਰਚਾਰ ਕਰਨ ਲਈ ਆਇਆ ਵਾਂ, ਅੱਗ ਦਾ ਦਰਿਆ ਪਾਰ ਕਰਨ ਲਈ ਆਇਆ ਵਾਂ। ਅਤੇ ਤਖਤ ਹੋਵੇ ਅਤੇ ਮਕਤਲ ਹੋਵੇ, ਤਖਤ ਹੋਵੇ ਜਾਂ ਮਕਤਲ ਹੋਵੇ, ਡਰ ਮੈਨੂੰ ਇਸ ਗੱਲ ਦਾ ਨਹੀਂ। ਤਖਤ ਹੋਵੇ ਜਾਂ ਮਕਤਲ ਹੋਵੇ, ਡਰ ਮੈਨੂੰ ਇਸ ਗੱਲ ਦਾ ਨਹੀਂ। ਮੈਂ ਜ਼ਾਲਮ ਦੀ ਬੈਤ ਕਰਨ ਤੋਂ ਇਨਕਾਰ ਕਰਨ ਲਈ ਆਇਆ ਵਾਂ, ਮੈਂ ਹੱਕ ਦਾ ਪ੍ਰਚਾਰ ਕਰਨ ਲਈ ਆਇਆ ਵਾਂ, ਅੱਗ ਦਾ ਦਰਿਆ ਪਾਰ ਕਰਨ ਲਈ ਆਇਆ ਵਾਂ। ਅਤੇ ਸੱਜਣੋ ਅਤੇ ਮਿੱਤਰੋ, ਅਤੇ ਦੁਆਵਾਂ 'ਚ ਯਾਦ ਰੱਖਣਾ। ਇਨਸ਼ਾ ਅੱਲਾ ਅਗਲੀ ਸਾਡੀ ਵੀਡੀਓ ਦਾ ਜਿਹੜਾ ਉਹ ਇੰਤਜ਼ਾਰ ਕਰਨਾ ਅਤੇ ਇਨਸ਼ਾ ਅੱਲਾ ਬਸ਼ਰਤੇ ਜ਼ਿੰਦਗੀ ਅਗਲੀ ਵੀਡੀਓ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਪੇਸ਼ ਹੋਵਾਂਗੇ। ਅਤੇ ਉਦੋਂ ਤੱਕ ਇਜਾਜ਼ਤ ਦਿਓ ਆਪਣੇ ਵੀਰ ਨੂੰ, ਭਰਾ ਨੂੰ, ਮਨਜ਼ੂਰ ਬਰਕਤ ਮਾੜੀਵਾਲਾ ਨੂੰ ਅਤੇ ਮੇਰੇ ਵੱਲੋਂ ਸਾਰੇ ਸੱਜਣਾ ਵੀਰ ਭਰਾਵਾਂ ਨੂੰ ਬਹੁਤ ਬਹੁਤ ਸਲਾਮ ਦੁਆ। ਅੱਲਾਹ ਤਾਲਾ
ਖੈਰ ਕਰੇ ਸਭ ਦੀ। ਪਾਕਿਸਤਾਨ ਜ਼ਿੰਦਾਬਾਦ।